ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਪੰਜਾਬ ਤੋਂ ਐਕਟਿਵਿਸਟ ਗੁਰਪ੍ਰੀਤ ਸਿੰਘ ਧਾਲੀਵਾਲ ਜੁੜ ਚੁੱਕੇ ਨੇ, ਜਿਹੜੇ ਕਿ ਸਾਡੇ ਨਾਲ ਵੱਖ-ਵੱਖ ਪੰਜਾਬ ਦੇ ਮਸਲਿਆਂ ਦੇ ਉੱਤੇ ਚਾਨਣ ਪਾਉਣਗੇ। ਕਰਦੇ ਹਾਂ ਜੀ ਵਿਚਾਰ ਚਰਚਾ ਲਈ ਸਵਾਗਤ ਉਹਨਾਂ ਦਾ। ਗੁਰਪ੍ਰੀਤ ਧਾਲੀਵਾਲ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗੁਰਪ੍ਰੀਤ ਜੀ, ਤੁਸੀਂ ਦੇਖਿਆ ਹੋਵੇਗਾ ਲਖੀਮਪੁਰ ਖੇੜੀ ਦੀ ਘਟਨਾ ਨੂੰ ਕੋਈ ਇਹੋ ਜਿਹਾ ਕੋਈ ਸ਼ਖਸ ਹੈ ਨਹੀਂ ਜਿਹੜਾ ਨਹੀਂ ਜਾਣਦਾ। ਸੋ ਬੜਾ ਇੱਕ ਮੁੱਦਾ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ। ਹੁਣੇ ਜੇ ਖਬਰ ਮਿਲੀ ਹੈ ਕਿ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਹੈਗਾ ਸੰਘਰਸ਼ ਕੀਤਾ ਜਾ ਰਿਹਾ ਸੀਗਾ ਅਜੇ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਲਈ। ਅਜੇ ਮਿਸ਼ਰਾ ਦੀ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਦੋ ਕਿਸਾਨਾਂ ਨੂੰ ਜਿਨ੍ਹਾਂ ਨੇ ਭਾਜਪਾ ਵਰਕਰਾਂ ਦੇ ਉੱਤੇ ਹਮਲਾ ਕੀਤਾ ਸੀ, ਕਹਿ ਲਓ ਕਿ ਉਹ ਭਾਜਪਾ ਵਰਕਰ ਜਿਹੜੇ ਕਿਸਾਨਾਂ ਨੂੰ ਰੋਂਦੇ ਹੋਏ, ਦਰੜਦੇ ਹੋਏ, ਉਹਨਾਂ ਦੇ ਉੱਤੇ ਗੱਡੀਆਂ ਚੜਾਉਂਦੇ ਹੋਏ ਵਰਕਰ ਉਹ ਨਿਕਲੇ ਸਨ, ਤਾਂ ਕਿਸਾਨਾਂ ਨੇ ਉਹਨਾਂ ਨੂੰ ਗੱਡੀਆਂ ਚੋਂ ਕੱਢ ਕੇ ਕੁੱਟਿਆ ਮਾਰਿਆ ਸੀਗਾ, ਕਿਉਂਕਿ ਰੋਹ ਆ ਗਿਆ ਸੀ ਉਹਨਾਂ ਨੂੰ ਕਿ ਸਾਡੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਦੇ ਉੱਤੇ ਸਾਡੇ ਕਤਲੇਆਮ ਕੀਤੇ ਗਏ ਨੇ। ਸੋ ਉਹਨਾਂ ਵਿੱਚੋਂ ਦੋ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ, ਪਰ ਅਜੇ ਤੱਕ ਜਿਹੜੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਅਜੇ ਮਿਸ਼ਰਾ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਆ। ਜੀ, ਇਹ ਭਾਜਪਾ ਜਿਹੜੀ ਹੈਗੀ ਹੈ ਇਹ ਸਿਆਸੀ ਮੁੱਦੇ ਤੋਂ ਇੱਕ ਜਿਹੜਾ ਹੈਗਾ ਹਿੰਦੂ ਸਿੱਖ ਵਿਵਾਦ ਦਾ ਜਿਹੜਾ ਝਗੜਾ ਹੈ ਉਸ ਵੱਲ ਲਿਜਾਣ ਦੀ ਸਿੱਧੀ ਕੋਸ਼ਿਸ਼ ਹੈ। ਕਿਉਂਕਿ ਜੇ ਆਪਾਂ ਦੇਖੀਏ ਕਿ ਮੰਤਰੀ ਦੇ ਬੇਟੇ ਦੀ ਜਿਹਨੇ ਕਿ 5 ਕਿਸਾਨਾਂ ਨੂੰ ਜਿਹੜਾ ਹੈਗਾ ਦਰੜਿਆ, ਸ਼ਹੀਦ ਕੀਤਾ, ਉਹਦੀ ਗ੍ਰਿਫਤਾਰੀ ਹੋ ਜਾਂਦੀ ਆ। ਔਰ ਕਿਤੇ ਨਾ ਕਿਤੇ 120B ਦੀ ਵੀ ਗੱਲ ਚੱਲੀ ਹੈ, ਜਿਹਦੇ ਚ ਕੀ ਸਾਜ਼ਿਸ਼ ਉਹਦੇ ਪਿਓ ਦੀ ਵੀ ਸੀਗੀ, ਕਿਉਂਕਿ ਪਾਵਰ ਕੱਟਾ ਤਿੰਗੜਦਾ ਤਾਂ ਕਿੱਲੇ ਦੇ ਜ਼ੋਰ ਤੇ ਤਿੰਗੜਦਾ। ਤਾਂ ਕਿੱਲਾ ਉਹ ਜਿਹੜਾ ਉਹਦੇ ਪਿਓ ਦਾ ਕੇਂਦਰ ਦੇ ਵਿੱਚ ਗ੍ਰਹਿ ਰਾਜ ਮੰਤਰੀ ਹੋਣਾ, ਇਹ ਉਹਦਾ ਕਿੱਲਾ ਸੀਗਾ ਔਰ ਉਹਦੇ ਇਸ਼ਾਰੇ ਤੇ ਸਭ ਕੁਝ ਹੋਇਆ। ਔਰ ਕਿਤੇ ਨਾ ਕਿਤੇ ਭਾਜਪਾ ਦੀ ਇਹ ਸਾਜ਼ਿਸ਼ ਵੀ ਸੀਗੀ ਕਿ ਜਿਹੜੇ ਹੈਗੇ ਹੈ ਪੰਜਾਬ ਦੇ ਲੋਕ ਹੈ ਜਾਂ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਯੂਪੀ ਦੇ ਵਿੱਚ ਆ ਕੇ ਬੜੀ ਉਹਨਾਂ ਨੇ ਮਿਹਨਤ ਨਾਲ ਜਿਹੜੀਆਂ ਜ਼ਮੀਨਾਂ ਉੱਥੋਂ ਦੀਆਂ ਜੰਗਲ ਸਾਫ਼ ਕਰਕੇ ਜ਼ਮੀਨਾਂ ਬਣਾਈਆਂ ਨੇ, ਇਹੀ ਗੁਜਰਾਤ ਦੇ ਵਿੱਚ ਹੋਇਆ ਸੀ, ਤਾਂ ਉਹਨਾਂ ਨੂੰ ਡਰਾਉਣ ਦੀ ਵੀ ਕੋਸ਼ਿਸ਼ ਸੀ। ਔਰ ਕਿਤੇ ਨਾ ਕਿਤੇ ਜਿਹੜੇ ਕਿਸਾਨੀ ਮੂਵਮੈਂਟ ਨੂੰ ਜਿਹੜਾ ਹੈਗਾ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਸੀ। ਤਾਂ ਸਿੱਧਾ ਮੈਸੇਜ ਦੇਣਾ ਚਾਹੁੰਦੀ ਹੈ ਭਾਜਪਾ ਕਿ ਪੰਜਾਬ ਦੇ ਲੋਕ ਅੰਦੋਲਨ ਬੰਦ ਕਰ ਦੇਣ ਔਰ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਔਰ ਭਾਜਪਾ ਨੂੰ ਆਪਦੀਆਂ ਜਿਹੜੀਆਂ ਹਿਮਾਇਤਾਂ ਕਰਨ ਦੇਣ। ਭਾਜਪਾ ਜਿਹੜੀ ਹੈਗੀ ਹੈ ਬੇਸ਼ੱਕ ਇਹ ਪੁਰਾਣੀ ਪਾਰਟੀ ਜਨ ਸੰਘ ਜਾਂ ਜਨਤਾ ਪਾਰਟੀ ਦੇ ਰੂਪ ਚ ਕੰਮ ਕਰਦੀ ਰਹੀ ਹੈ ਔਰ ਇਹਨਾਂ ਨੇ ਪੰਜਾਬ ਦਾ ਇਤਿਹਾਸ ਵੀ ਪੜ੍ਹਿਆ ਹੋਣਾ, ਤਾਂ ਇਹਨਾਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਹਾਰਨ ਵਾਲੇ ਨਹੀਂ। ਚਾਹੇ ਉਹ ਦੇਖੋ ਇਤਿਹਾਸ ਦੇਖੋ ਪੰਜਾਬ ਦਾ, ਚਾਹੇ ਉਹ ਸਿਕੰਦਰ ਸੀ, ਚਾਹੇ ਉਹ ਕੋਈ ਹੋਰ ਹਮਲਾਵਰ ਸੀ, ਚਾਹੇ ਮਹਿਮੂਦ ਗਜ਼ਨਵੀ ਸੀ, ਚਾਹੇ ਮੁਹੰਮਦ ਗੌਰੀ ਸੀ, ਉਸ ਤੋਂ ਬਾਅਦ ਤੁਹਾਡੇ ਮੁਗਲ ਆਏ, ਉਸ ਤੋਂ ਬਾਅਦ ਅੰਗਰੇਜ਼ ਆਏ, ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ। ਔਰ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਸੀਗੇ ਉਹਨਾਂ ਚਿਰ ਅੰਗਰੇਜ਼ਾਂ ਨੂੰ ਵੀ ਪੰਜਾਬ 'ਚ ਵੜ ਨਹੀਂ ਦਿੱਤਾ ਗਿਆ ਸੀਗਾ। ਔਰ ਉਹਨਾਂ ਦੀ ਡੈਥ ਤੋਂ ਬਾਅਦ ਅੰਗਰੇਜ਼ਾਂ ਨੇ ਸ਼ਾਸਿਤ ਕਿਸੇ ਮਤਲਬ ਕਿ ਸਾਜ਼ਿਸ਼ਾਂ ਕਰਕੇ ਔਰ ਪੰਜਾਬ ਦੇ ਜਿਹੜੇ ਲਾਲ ਸਿੰਘ, ਤੇਜ ਸਿੰਘ ਵਰਗੇ ਗਦਾਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਐਂਟਰੀ ਕੀਤੀ ਸੀ। ਸੋ ਉਹ ਜੇ ਗਦਾਰ ਹੁਣ ਵੀ ਹੈਗੇ ਹੈ, ਪਰ ਪੰਜਾਬ ਨੂੰ ਜੇ ਕੋਈ ਕਹੇ ਵੀ ਅਸੀਂ ਧੱਕੇ ਨਾਲ ਜਿੱਤ ਲਾਂਗੇ ਤਾਂ ਇਹ ਗੱਲ ਇੰਪੋਸੀਬਲ ਹੈ, ਜਿਹੜੀ ਕਿ ਭਾਜਪਾ ਕਰ ਰਹੀ ਹੈ। ਭਾਜਪਾ ਨੂੰ ਇਹ ਨਹੀਂ ਕਰਨਾ ਚਾਹੀਦਾ। ਚੁੱਪਚਾਪ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਹੈ ਉਹ ਕੇਂਦਰ ਦੇ ਵਜ਼ੀਰ ਦਾ ਅਸਤੀਫਾ ਲੈ ਕੇ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਉਹਦੇ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਤਾਂ ਐਕਟਿਵਿਜ਼ਮ ਹੈ ਨਹੀਂ ਪੁਲਿਸ ਦੀ, ਉਧਰ ਐਕਟਿਵਿਜ਼ਮ ਘਟ ਗਈ। ਔਰ ਜਿਹੜੇ ਕਿਸਾਨਾਂ ਨੇ ਕਿਤੇ ਨਾ ਕਿਤੇ ਰੋਹ ਵਿੱਚ ਆ ਕੇ, ਜਦੋਂ ਤੁਸੀਂ ਜਿਨ੍ਹਾਂ ਦੇ ਦੋਸਤ, ਜਿਨ੍ਹਾਂ ਦੇ ਸਾਥੀ, ਉਹਨਾਂ ਨੂੰ ਤੁਸੀਂ ਗੱਡੀ ਥੱਲੇ ਦੇ ਕੇ 4 ਬੰਦਿਆਂ ਨੂੰ ਮਾਰ ਦਿਓਗੇ ਤਾਂ ਇਹ ਗੱਲ ਸੁਭਾਵਿਕ ਹੈ ਕਿ ਉਹਨਾਂ ਨੂੰ ਗੁੱਸਾ ਆਊਗਾ। ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀਆਂ ਕੋਈ ਗੱਡੀ ਦੇ ਕੋਈ ਡਾਂਗ ਮਾਰਤੀ, ਸੋਟਾ ਮਾਰਤਾ ਜਾਂ ਗੱਡੀ ਭੰਨਤੀ, ਹਾਲਾਂਕਿ ਸੱਟ ਫੇਟ ਤਾਂ ਉਹਨਾਂ ਦੇ ਕੋਈ ਵੱਜੀ ਨਹੀਂ। ਜੇ ਉਹ ਹੱਥ ਆ ਜਾਂਦੇ ਤਾਂ ਸ਼ਾਇਦ ਉਹ ਮਾਰੇ ਵੀ ਜਾ ਸਕਦੇ ਸੀ, ਪਰ ਉਸ ਸਿਰਫ ਗੱਡੀ ਭੰਨਣ ਦੇ ਦੋਸ਼ 'ਚ 2 ਕਿਸਾਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਜਿਹੜੇ ਮੇਨ ਅਕਿਊਜ਼ਡ ਨੇ ਉਹਨਾਂ ਨੂੰ ਇਸ ਕਰਕੇ ਨਹੀਂ ਗ੍ਰਿਫਤਾਰ ਕੀਤਾ ਗਿਆ ਕਿ ਉਹ ਕਿਸੇ ਪਾਰਟਿਕੂਲਰ ਪਾਰਟੀ ਦੇ ਜਿਹੜੇ ਹੈਗੇ ਮੰਤਰੀ ਨੇ। ਸੋ ਇਹ ਬਹੁਤ ਮੰਦਭਾਗੀ ਘਟਨਾ ਹੈ। ਗੁਰਪ੍ਰੀਤ ਧਾਲੀਵਾਲ ਜੀ, ਪੰਜਾਬ ਦਾ ਜ਼ਿਲ੍ਹਾ ਬਠਿੰਡਾ, ਜਿੱਥੇ ਕਿ
ਪਿੰਕ ਸੁੰਡੀ ਦੇ ਪੈਣ ਨਾਲ ਨਰਮਾ ਨੁਕਸਾਨਿਆ ਗਿਆ। ਉਸ ਤੋਂ ਬਾਅਦ ਮੁਆਵਜ਼ੇ ਦੀ ਮੰਗ ਕੀਤੀ ਗਈ, ਪਰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ, ਜਿਸ ਦੇ ਰੋਸ ਵਜੋਂ ਬਠਿੰਡਾ ਦੇ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਗਿਆ। ਸੋ ਬੜੀ ਮੰਦਭਾਗੀ ਘਟਨਾ ਹੈ ਜੀ, ਕਿਉਂਕਿ ਜਿੱਥੇ ਪੰਜਾਬ ਦਾ ਮੀਡੀਆ ਜਾਂ ਇੰਡੀਅਨ ਮੀਡੀਆ ਜਿਹੜਾ ਹੈਗਾ ਉਹ ਵੰਡਿਆ ਗਿਆ ਲਖੀਮਪੁਰ ਖੇੜੀ ਦੀ ਘਟਨਾ ਤੋਂ ਬਾਅਦ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਘਟਨਾ ਹੋਈ, ਨਿਹੰਗ ਸਿੰਘ ਵੱਲੋਂ ਉੱਥੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਸ ਤੋਂ ਬਾਅਦ ਗੱਲ ਜੇਕਰ ਦੇਖਿਆ ਜਾਵੇ, ਹੁਣ ਅਰੂਸਾ ਦੀਆਂ ਗੱਲਾਂ ਮੀਡੀਆ ਬਹੁਤ ਚੱਕ ਰਿਹਾ ਹੈ, ਪਰ ਜਿਹੜੇ ਆਮ ਜਿਹੜੇ ਸਾਡੇ ਵਿਚਾਰੇ ਜਾਣ ਵਾਲੇ ਮੁੱਦੇ ਨੇ, ਕਿਸਾਨਾਂ ਦੇ ਨਾਲ ਜੁੜੇ ਹੋਏ, ਨੌਜਵਾਨੀ ਦੇ ਨਾਲ ਜਿਹੜੇ ਜੁੜੇ ਹੋਏ ਮੁੱਦੇ ਨੇ, ਉਹ ਅੱਖੋਂ ਪਰੋਖੇ ਹੋ ਗਏ ਨੇ ਜੀ। ਕਿਸਾਨਾਂ ਦੀ ਬੜੀ ਦੁਰਦਸ਼ਾ ਜੀ ਪੰਜਾਬ ਦੇ ਵਿੱਚ। ਜਿਹੜੀ ਮੈਡਮ ਤੁਸੀਂ ਬਠਿੰਡਾ ਦੀ ਗੱਲ ਕੀਤੀ, ਬਠਿੰਡਾ, ਮਾਨਸਾ ਔਰ ਫਾਜ਼ਿਲਕਾ ਇਹ ਅਜਿਹੇ ਜ਼ਿਲ੍ਹੇ ਨੇ ਜਿਹੜੇ ਨਰਮਾ ਪੱਟੀ ਜ਼ਿਲ੍ਹੇ ਨੇ। ਔਰ ਜੇ ਆਪਾਂ 1997-98 ਤੋਂ ਹੀ ਇਹਨਾਂ ਦਾ ਰਿਕਾਰਡ ਲੈ ਲਈਏ ਤਾਂ ਪਹਿਲਾਂ ਤਾਂ ਤਬਾਹੀ ਕੀਤੀ ਅਮਰੀਕਨ ਸੁੰਡੀ ਨੇ, ਫੇਰ ਤਬਾਹੀ ਕੀਤੀ ਪਾਣੀ ਦੀ ਘਾਟ ਨੇ, ਫੇਰ ਤਬਾਹੀ ਕੀਤੀ 2015-16 ਦੇ ਵਿੱਚ ਨਕਲੀ ਬੀਜ, ਨਕਲੀ ਸਪਰੇਹਾਂ ਨੇ। ਉਸ ਤੋਂ ਬਾਅਦ ਪਿਛਲੇ ਸਾਲ ਤਬਾਹੀ ਕੀਤੀ ਹਬੋਰ ਦੇ ਏਰੀਏ 'ਚ, ਜਿਹੜਾ ਮੀਂਹ ਲੋੜ ਤੋਂ ਵੱਧ ਪੈ ਗਿਆ ਸੀਗਾ। ਔਰ ਜਿਹੜੇ ਹੈਗੇ ਆ 37 ਪਿੰਡ ਪ੍ਰਸ਼ਾਸਨ ਕਹਿੰਦਾ ਚਪੇਟ 'ਚ ਆਏ ਸੀ, ਪਰ ਕਿਸਾਨਾਂ ਦੇ ਸਰਵੇ ਦੇ ਅਨੁਸਾਰ 41 ਪਿੰਡ ਜਿਹੜੇ ਪੂਰੀ ਤਰ੍ਹਾਂ ਤਬਾਹ ਹੋ ਗਏ ਸੀ। ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਵੀ ਇੱਧਰ ਦੀ ਦੌਰਾ ਕੀਤਾ, ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਸੇਮ ਡੇ ਦੌਰਾ ਕੀਤਾ। ਉਹਨਾਂ ਨੇ ਇਹ ਸਾਂਝਾ ਬਿਆਨ ਵੀ ਦਿੱਤਾ ਸੀ ਕਿ ਪੰਜਾਬ ਇਹ ਜਿਹੜਾ ਹਬੋਰ ਦੇ ਏਰੀਏ 'ਚ ਮੀਂਹ ਪਿਆ, ਲੱਖ ਲੱਖ ਪਾਣੀ ਖੜਾ ਹੈ, ਨਰਮੇ ਦੀ ਫਸਲ ਤਾਂ ਮਾਰੀ ਗਈ, ਔਰ ਜੇ ਕਿਤੇ ਜੇ ਪਾਣੀ ਨਹੀਂ ਸੁੱਕਦਾ ਤਾਂ ਕਣਕ ਵੀ ਨਹੀਂ ਬੀਜੀ ਜਾ ਸਕਣੀ। ਸੋ ਉਹਦਾ ਬਣਦਾ ਮੁਆਵਜ਼ਾ 12,000 ਰੁਪਇਆ ਸਰਕਾਰ ਵੱਲੋਂ ਜਿਹੜਾ ਡਿਕਲੇਅਰ ਕੀਤਾ ਹੋਇਆ ਮੁਆਵਜ਼ਾ, ਪਰ ਉਹ ਹਜੇ ਪ੍ਰਸ਼ਾਸਨ ਵੱਲੋਂ ਖਬਰ ਮਿਲੀ ਹੈ ਕਿ ਇੱਕ ਪਿੰਡ ਜਿਹੜਾ ਬਹਾਵਲ ਵਾਸੀ ਹੈ ਉਹਨੂੰ ਤਾਂ 12,000 ਰੁਪਏ ਮਿਲੇਗਾ, ਦੂਜੇ ਪਿੰਡਾਂ ਨੂੰ ਜਿਹੜਾ ਹੈਗਾ 5400 ਰੁਪਏ ਪ੍ਰਤੀ ਕਿੱਲਾ ਜਿਹੜਾ ਮੁਆਵਜ਼ਾ ਮਿਲੇਗਾ। ਤਾਂ ਮੈਂ ਇੱਥੇ ਸਵਾਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਲੋਕਾਂ ਨੇ 54,000 ਰੁਪਏ ਨੂੰ ਤਾਂ ਜ਼ਮੀਨ ਠੇਕੇ ਲਈ ਸੀ, ਔਰ ਤੁਸੀਂ ਮੁਆਵਜ਼ਾ ਉਹਨਾਂ ਨੂੰ 5400 ਦੇ ਰਹੇ ਹੋ। ਇਸ ਕਰਕੇ ਇਹ ਕਿਸਾਨ ਜਿਹੜਾ ਵਿਰੋਧ ਕਰ ਰਹੇ। ਜਿਹੜੀ ਤੁਸੀਂ ਬਠਿੰਡਾ ਮਾਨਸਾ ਦੀ ਗੱਲ ਕੀਤੀ, ਇਹੀ 5 ਸਾਲ ਪਹਿਲਾਂ ਉੱਥੇ ਪ੍ਰੋਬਲਮ ਆਈ, ਕਿਸਾਨਾਂ ਨੇ ਸੁਸਾਈਡ ਕੀਤਾ, ਬਥੇਰੇ ਲੀਡਰ ਗਏ, ਰਾਹੁਲ ਗਾਂਧੀ ਜੀ ਵੀ ਆਏ ਉੱਥੇ, ਮੇਰੀ ਵੀ ਮੁਲਾਕਾਤ ਉਹਨਾਂ ਨਾਲ ਹੋਈ ਸੀਗੀ। ਤਾਂ ਮੈਂ ਵੀ ਉਹਨਾਂ ਨੂੰ ਦੱਸਿਆ ਸੀ, ਅਰਜ਼ ਕੀਤੀ ਸੀ ਕਿ ਗਾਂਧੀ ਸਾਹਿਬ, ਸਮੱਸਿਆ ਇਹ ਹੈ ਕਿ ਕਿਸਾਨ ਕਿਸੇ ਦੇ ਮਾਰੇ ਨਹੀਂ ਮਰਦਾ, ਕਿਸਾਨ ਨੂੰ ਜਾਂ ਤਾਂ ਲੋਕ ਮਾਰਦੇ ਨੇ ਜਿਹੜੇ ਨਕਲੀ ਦਵਾਈਆਂ ਵੇਚਦੇ ਨੇ ਜਾਂ ਨਕਲੀ ਸਪਰੇਹਾਂ ਵੇਚਦੇ ਨੇ, ਭੋਲੇ ਭਾਲੇ ਕਿਸਾਨ ਨੇ, ਔਰ ਜਾਂ ਰੱਬ ਮਾਰਦਾ ਜਦੋਂ ਪੱਕੀ ਫਸਲ ਸੁੰਡੀ ਪੈ ਜਾਂਦੀ ਹੈ, ਗੜੇ ਪੈ ਜਾਂਦੇ ਆ। ਹੁਣੇ ਜਲਾਲਾਬਾਦ ਪਿਛਲੇ 2-3 ਦਿਨਾਂ ਦੇ ਵਿੱਚ ਮੀਂਹ ਆਇਆ, ਗੜਿਆਂ ਨਾਲ ਫਸਲ, ਝੋਨਾ ਪੱਕਿਆ ਪਕਾਇਆ ਤਬਾਹ ਹੋ ਗਿਆ। ਤਾਂ ਇਹ ਕਿਸਾਨ ਬਹੁਤ ਜ਼ਿਆਦਾ ਪ੍ਰਭਾਵਿਤ ਨੇ, ਅੱਕੇ ਹੋਏ ਨੇ। ਔਰ ਬਠਿੰਡਾ ਦੀ ਜਿਹੜੀ ਤੁਸੀਂ ਮਿੰਨੀ ਸੈਕਟਰੀਏਟ ਦੀ ਗੱਲ ਕੀਤੀ, ਇਹਨਾਂ ਨੇ ਕੱਲ ਤਾਲਾਬੰਦੀ ਕੀਤੀ ਜਾਂ ਘੇਰਿਆ, ਹੋਰ ਕੀ ਕਰਨ ਕਿਸਾਨ? ਦੇਖੋ ਓਪੋਜੀਸ਼ਨ ਦੇ ਲੀਡਰ ਉੱਥੇ ਆਏ, ਤੀਜੀ ਪਾਰਟੀ ਦੇ ਆਏ, ਖੁਦ ਮੁੱਖ ਮੰਤਰੀ ਸਾਹਿਬ ਉੱਥੇ ਕਿਸਾਨਾਂ ਨੂੰ ਜੱਫੀਆਂ ਪਾ ਕੇ ਗਏ, ਔਰ ਇਹ ਕਹਿ ਕੇ ਗਏ ਸਭ ਤੋਂ ਪਹਿਲਾਂ ਜਿਹੜਾ ਮੁਆਵਜ਼ਾ ਆਊਗਾ ਤਾਂ ਉਹਨਾਂ ਦੇ ਕਿਸਾਨਾਂ ਦੇ ਖਾਤੇ 'ਚ ਆਊਗਾ। ਔਰ ਉਹੀ ਕਿਸਾਨ ਪਰਸੋਂ ਇੱਕ ਨਿੱਜੀ ਟੈਲੀਵਿਜ਼ਨ ਜਿਹੜਾ ਹੈ ਉਹਦੇ ਤੇ ਉਹੀ ਕਿਸਾਨ, ਜਿਹੜੇ ਕਿਸਾਨ ਨੂੰ ਜੱਫੀ ਪਾਈ ਮੁੱਖ ਮੰਤਰੀ ਨੇ, ਉਹ ਵਿਚਾਰਾ ਰੋਂਦਾ ਹੋਇਆ ਕਹਿ ਰਿਹਾ ਸੀ ਕਿ ਸਾਨੂੰ ਕੀ ਫਾਇਦਾ ਹੋਇਆ ਕੱਲੀਆਂ ਜੱਫੀਆਂ ਪਾਉਣ ਨਾਲ, ਸਾਡਾ ਢਿੱਡ ਨਹੀਂ ਭਰਨਾ, ਮੁੱਖ ਮੰਤਰੀ ਸਾਹਿਬ ਮੁਆਵਜ਼ਾ ਦਿਓ। ਤਾਂ ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈਗਾ ਉਹ ਪ੍ਰੋਟੈਸਟ ਕਰ ਰਹੇ ਸੀ, ਪਰ ਮੁਆਵਜ਼ੇ ਦੀ ਦੁੱਕੀ ਪਿਛਲੇ ਸਾਲ ਦੀ ਹਬੋਰ 'ਚ ਨਹੀਂ ਆਈ, ਐਤਕੀ ਦਾ ਤਾਂ ਆਉਣਾ ਕੀ ਹੈ। ਦੇਖੋ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਗਰਦੌਰੀ ਦੇ ਹੁਕਮ ਦੇਤੇ, ਹੁਕਮ ਦੇਤੇ, ਹੁਕਮ ਦੇਤੇ। ਗਰਦੌਰੀ ਦਾ ਕੀ ਹੈ? ਗਰਦੌਰੀ 2 ਦਿਨਾਂ 'ਚ ਗਰਦੌਰੀ ਹੋ ਸਕਦੀ ਹੈ, ਤੀਜੇ ਦਿਨ ਰਿਪੋਰਟ ਜਾ ਸਕਦੀ ਹੈ। ਅੱਜ ਕੱਲ੍ਹ ਆਨਲਾਈਨ ਹੈ ਸਿਸਟਮ, ਚੌਥੇ ਦਿਨ ਫਾਈਨਾਂਸ ਕਮਿਸ਼ਨ ਜਿਹੜਾ ਫਾਈਨਾਂਸ ਮਿਨਿਸਟਰੀ ਹੈ ਫੰਡ ਪਾਸ ਕਰ ਸਕਦੀ ਹੈ, ਹਫ਼ਤੇ ਦੇ ਵਿੱਚ ਮੁਆਵਜ਼ਾ ਮਿਲ ਜਾਣਾ ਚਾਹੀਦਾ ਸੀਗਾ, ਪਰ ਉੱਥੇ 1 ਮਹੀਨੇ ਦੇ ਲਗਭਗ ਹੋ ਗਿਆ। ਉਹਨਾਂ ਨੂੰ ਹਜੇ ਤੱਕ ਕੋਈ ਹਾਂ ਨਾ ਨਹੀਂ, ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਨਹੀਂ। ਇਸ ਕਰਕੇ ਉਹ ਜਿਹੜਾ ਹੈ ਮਿੰਨੀ ਸੈਕਟਰੀਏਟ, ਸ਼ੁਕਰ ਹੈ ਉਹਨਾਂ ਨੇ ਸ਼ਾਂਤੀਪੂਰਵਕ ਤਾਂ ਕੰਮ ਕੀਤਾ ਹੈ। ਇਸ ਗੱਲ ਦੀ ਦਾਦ ਬਣਦੀ ਹੈ ਕਿਸਾਨਾਂ ਦੀ, ਉਹਨਾਂ ਦੀ ਬਾਂਹ ਫੜੀ ਜਾਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਕਿਸਾਨੀ ਤੇ ਨੌਜਵਾਨੀ ਹਮੇਸ਼ਾ ਹੀ ਮੁੱਦੇ ਰਹੇ ਆ ਜੀ। ਪੰਜਾਬ ਦੇ ਵਿੱਚ BSF ਦਾ ਅਧਿਕਾਰਤ ਖੇਤਰ ਵਧਾਉਣ ਦੇ ਰੋਸ ਵਜੋਂ ਨੌਜਵਾਨਾਂ ਨੇ ਰਾਜਪਾਲ ਦੀ ਰਿਹਾਇਸ਼ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਤਾਬੜਤੋੜ ਡਾਂਗਾ ਵਰਤਾ ਦਿੱਤੀਆਂ ਗਈਆਂ। ਬਹੁਤ ਹੀ ਉੱਥੇ ਬੱਚਿਆਂ ਨੂੰ ਕੁੱਟਿਆ ਮਾਰਿਆ ਗਿਆ ਜੀ, ਨੌਜਵਾਨਾਂ ਨੂੰ। ਸਿਰਫ ਉਹਨਾਂ ਦਾ ਕਸੂਰ ਇਹ ਸੀ ਕਿ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ। ਜੀ, ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਜਿਵੇਂ ਕਿਸਾਨ ਪ੍ਰਭਾਵਿਤ ਰਿਹਾ ਨਾ ਜੀ, ਉਵੇਂ ਨੌਜਵਾਨ ਵੀ ਪ੍ਰਭਾਵਿਤ ਰਿਹਾ। ਪਹਿਲਾਂ ਤਾਂ ਨੌਜਵਾਨਾਂ ਨੂੰ ਐਜੂਕੇਸ਼ਨ ਨਹੀਂ ਦਿੱਤੀ ਗਈ। ਪਿਛਲੇ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ 25 ਸਾਲਾਂ ਤੋਂ ਕਾਲਜ ਖਾਲੀ ਪਏ ਸੀ, ਐਜੂਕੇਸ਼ਨ ਨਹੀਂ ਮਿਲੀ। ਫਿਰ ਵੇਲ ਦੇ ਕਰਕੇ ਔਰ ਜਿਹੜੇ ਹੈਗੇ ਪੈਸੇ ਦੀ ਕਮੀ ਕਰਕੇ
ਜਿਹੜੀ ਹੈ ਬੇਰੁਜ਼ਗਾਰੀ ਝੱਲਣੀ ਪਈ। ਬੇਰੁਜ਼ਗਾਰੀ ਤੋਂ ਅੱਕ ਕੇ ਜਿਹੜਾ ਹੈ ਕਿਤੇ ਨਾ ਕਿਤੇ ਨਸ਼ੇ ਵੱਲ ਇਹਨਾਂ ਦਾ ਰੁਝਾਨ ਹੋਇਆ। ਨਸ਼ਾ ਜਦੋਂ ਹੋਇਆ ਤਾਂ ਕਿਤੇ ਨਾ ਕਿਤੇ ਨਸ਼ੇ ਦੀ ਪੂਰਤੀ ਵਾਸਤੇ ਗੈਂਗਸ ਬਣੇ, ਗੈਂਗਵਾਰ ਸ਼ੁਰੂ ਹੋਏ। ਔਰ ਹੁਣ ਜਿਹੜੇ ਨੌਜਵਾਨ ਕੁਝ ਪੜ੍ਹ ਲਿਖ ਕੇ ਜੀ ਔਰ ਉਸ ਖੇਤਰ ਤੋਂ ਬਾਹਰ ਆ ਕੇ ਆਪਣੇ ਹੱਕ ਮੰਗਣ ਵਾਸਤੇ ਜਿਹੜੇ ਜੀ BSF ਦਾ ਅਧਿਕਾਰ ਖੇਤਰ ਦਾ ਇਹਦਾ ਜੇ ਮੈਂ ਸੰਵਿਧਾਨਕ ਚਰਚਾ ਕਰਾਂ ਤਾਂ ਜੀ ਕੇਂਦਰ ਰਾਜ ਸੰਬੰਧਾਂ ਦਾ ਇਹ ਮਸਲਾ ਬਣਦਾ ਹੈ। ਇਹ ਸੰਘਵਾਦ ਦਾ ਮਸਲਾ ਬਣਦਾ ਹੈ। ਇਹ ਜਿਹੜਾ ਨਿਸ਼ਾਨੀ ਹੁਣ ਦੇ ਰਹੀ ਹੈ ਭਾਜਪਾ ਦੀ ਸਰਕਾਰ, ਇਹ ਕਮਜ਼ੋਰ ਫੈਡਰਲਿਜ਼ਮ ਦੀ ਨਿਸ਼ਾਨੀ ਹੈ। ਜੇ ਮੈਂ ਇਤਿਹਾਸ ਦੀ ਗੱਲ ਕਰਾਂ, ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਬਣਿਆ ਸੀ 1966 ਦੇ ਵਿੱਚ। ਮੁਰਾਰਜੀ ਦੇਸਾਈ ਇਸ ਦੇ ਪ੍ਰਧਾਨ ਸੀ ਔਰ ਉਸ ਤੋਂ ਬਾਅਦ ਚ ਜਿਹੜੇ ਕੇ ਹਨੂਮੰਤਈਆ ਬਣ ਗਏ ਸੀਗੇ, PM ਬਣ ਗਏ ਸੀਗੇ ਮੁਰਾਰਜੀ ਦੇਸਾਈ। ਕੇ ਹਨੂਮੰਤਈਆ ਇਸ ਕਮਿਸ਼ਨ ਦੇ ਚੇਅਰਮੈਨ ਸੀਗੇ। ਉਸ ਤੋਂ ਬਾਅਦ ਚ ਰਾਜਮਨਾਰ ਕਮਿਸ਼ਨ ਬਣਿਆ 1969 ਦੇ ਵਿੱਚ। ਉਸ ਤੋਂ ਬਾਅਦ ਭਗਵਾਨ ਸਹਾਇ ਸਮਿਤੀ ਬਣੀ 1971 ਦੇ ਬਾਅਦ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਪ੍ਰਸਤਾਵ 1973 ਚ। ਉਸ ਤੋਂ ਬਾਅਦ ਪੱਛਮੀ ਬੰਗਾਲ ਮੈਮੋਰੰਡਮ 1977 ਦੇ ਵਿੱਚ। ਉਸ ਤੋਂ ਬਾਅਦ ਸਰਕਾਰੀਆ ਕਮਿਸ਼ਨ ਇੰਦਰਾ ਗਾਂਧੀ ਨੇ ਬਣਾਇਆ 1983 ਚ ਔਰ 87 ਚ ਇਹਨੇ ਆਪਦੀ ਰਿਪੋਰਟ ਦਿੱਤੀ। ਉਸ ਤੋਂ ਬਾਅਦ ਚ ਕੌਨਸਟੀਟਿਊਸ਼ਨ ਰਿਵਿਊ ਕਮਿਸ਼ਨ ਜਿਹੜਾ 2000 ਦੇ ਵਿੱਚ AB ਵਾਜਪਾਈ ਨੇ ਬਣਾਇਆ MN ਵੈਂਕਟ ਚਲਈਆ ਦੀ ਜਿਹੜੀ ਪ੍ਰਧਾਨਗੀ ਚ। ਉਸ ਤੋਂ ਬਾਅਦ ਪੁੰਛੀ ਕਮਿਸ਼ਨ ਬਣਿਆ 2007 ਚ, ਇਹਨੇ 2011 ਚ ਰਿਪੋਰਟ ਦਿੱਤੀ। ਉਸ ਤੋਂ ਬਾਅਦ ਦੂਜਾ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਹੈ ਜਿਹੜਾ, ਇਹਦੇ ਚੇਅਰਮੈਨ ਸੀ M ਵੀਰੱਪਾ ਮੋਇਲੀ। ਉਹਨਾਂ ਨੇ ਜਿਹੜਾ ਹੈਗਾ 15 ਰਿਪੋਰਟਾਂ ਸੌਂਪੀਆਂ 2010 ਦੇ ਵਿੱਚ। ਉਹ ਸਾਰੇ ਹੀ ਇਹ ਕਹਿੰਦੇ ਨੇ ਜਿਹੜਾ BSF ਦਾ ਮੁੱਦਾ ਹੈ ਸਪੈਸ਼ਲ ਲਿਖਿਆ ਦੂਜਾ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ M ਵੀਰੱਪਾ ਮੋਇਲੀ ਨੇ ਕਿ ਰਾਜ ਸਰਕਾਰ ਦੀ ਬੇਨਤੀ ਦੇ ਬਿਨਾਂ ਪੈਰਾਮਿਲਟਰੀ ਫੋਰਸ ਜਾਂ ਮਿਲਟਰੀ ਦੀ ਜਿਹੜੀ ਤੈਨਾਤੀ ਹੈ ਉਹ ਨਹੀਂ ਕੀਤੀ ਜਾ ਸਕਦੀ, ਨਹੀਂ ਕਰਨੀ ਚਾਹੀਦੀ। ਔਰ ਇਹਨਾਂ ਨੇ ਚੁੱਪ ਕਰਕੇ ਜਿਹੜਾ 50 ਕਿਲੋਮੀਟਰ ਦਾ ਜਿਹੜਾ ਦਾਇਰਾ ਹੀ ਅੰਦਰ ਲੈ ਲਿਆ। ਕੀ ਲੋੜ ਸੀ BSF ਬਿਨਾਂ? ਕੀ ਖਤਰਾ ਸੀ ਇਹ ਜਾਂ ਪੰਜਾਬ ਨੂੰ, ਜਾਂ ਕੀ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਸੀ? ਫਿਰ ਜੇ ਨੌਜਵਾਨ ਗਏ ਉੱਥੇ ਤੇ ਚੰਡੀਗੜ੍ਹ ਪੁਲਿਸ ਨੇ ਜਿਹੜੀ ਉਹਨਾਂ ਦੀ ਖਿੱਚ ਧੂ ਔਰ ਮਾਰ ਕੁਟਾਈ ਕੀਤੀ, ਇਹ ਬਿਲਕੁਲ ਨਜਾਇਜ਼ ਹੈ। ਹੱਕ ਇਹ ਬਣਦਾ ਸੀ ਨੌਜਵਾਨਾਂ ਨੂੰ ਤੁਸੀਂ ਬਾਰਡਰ ਤੇ ਰੋਕ ਸਕਦੇ ਸੀ, ਉਹਨਾਂ ਨੂੰ ਸਮਝਾ ਕੇ ਕਹਿ ਸਕਦੇ ਸੀ ਕਿ ਦੇਖੋ 5 ਜਣੇ ਤੁਸੀਂ ਚੱਲੋ, ਗਵਰਨਰ ਸਾਹਿਬ ਤੋਂ ਟਾਈਮ ਲੈ ਲੈਂਦੇ ਆ, ਗਵਰਨਰ ਸਾਹਿਬ ਨੂੰ ਤੁਸੀਂ ਆਪਦਾ ਮੰਗ ਪੱਤਰ ਦੇ ਦਿਓ ਔਰ ਜਿਹੜੀ ਤੁਹਾਡੀ ਗੱਲ ਹੈ ਗਵਰਨਰ ਦੇ ਥਰੂ ਰਾਸ਼ਟਰਪਤੀ ਕੋਲੇ ਪਹੁੰਚਦੀ ਹੋ ਜਾਏਗੀ ਜਾਂ ਸੈਂਟਰ ਗਵਰਨਮੈਂਟ ਤੱਕ, ਗ੍ਰਹਿ ਮੰਤਰੀ ਤੱਕ ਪਹੁੰਚਦੀ ਹੋ ਜਾਏਗੀ। ਔਰ ਜਿਹੜਾ ਇਹ 50 ਕਿਲੋਮੀਟਰ ਦਾ BSF ਨੇ ਜਿਹੜਾ ਹੈਗਾ ਅਧਿਕਾਰ ਖੇਤਰ ਦੇ ਰਿਹਾ ਗ੍ਰਹਿ ਮੰਤਰਾਲਾ, ਉਹਨੂੰ ਕਿਤੇ ਨਾ ਕਿਤੇ ਰਿਵਿਊ ਕੀਤਾ ਜਾ ਸਕਦਾ ਸੀ। ਪਰ ਨੌਜਵਾਨਾਂ ਨੂੰ ਉੱਥੇ ਧੂ ਧੂ ਕੇ ਕੁੱਟਣਾ, ਪਾਣੀ ਦੀਆਂ ਵਿਛਾੜਾਂ, ਲਾਠੀ ਚਾਰਜ ਕਰਨਾ, ਇਹ ਸੈਂਟਰ ਦੀ ਗਵਰਨਮੈਂਟ ਜਿਹੜੀ ਹੈਗੀ ਦਿਖਾ ਰਹੀ ਹੈ ਕਿ ਅਸੀਂ ਤੁਹਾਨੂੰ ਡਰਾਉਣਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਦਬਾ ਕੇ ਰੱਖਣਾ ਚਾਹੁੰਦੇ ਹਾਂ। ਪਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਪੰਜਾਬ ਦਾ ਇਤਿਹਾਸ ਕਹਿੰਦਾ ਹੈ ਕਿ ਪੰਜਾਬ ਦੀ ਨੌਜਵਾਨੀ ਨਾ ਕਦੇ ਦਬੀ ਹੈ ਔਰ ਨਾ ਦਬਣੀ ਹੈ। ਆਪਦੇ ਹੱਕ ਹਮੇਸ਼ਾ ਲਏ ਔਰ ਲੈਂਦੇ ਰਹਿਣਗੇ। ਗੁਰਪ੍ਰੀਤ ਧਾਲੀਵਾਲ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।